ਕਿਵੇਂ ਇੰਦਰਾ ਗਾਂਧੀ ਸਮੇਤ ਬਹੁਤ ਸਾਰੇ ਕੈਬਨਿਟ ਮਿਨਿਸਟਰ KGB ਲਈ ਕੰਮ ਕਰ ਰਹੇ ਸੀ ਔਰ ਕਿਵੇਂ KGB ਨੇ ਮਾਸਟਰਮਾਈਂਡ ਇਹਨੂੰ ਕੀਤਾ ਇੰਡੀਅਨ ਇੰਟੈਲੀਜੈਂਸ ਰਾਹ ਦੇ ਨਾਲ ਔਰ ਅਸੀਂ ਉਹਦਾ ਪਿਛੋਕੜ ਵੀ ਦਿੱਤਾ ਕਿ ਸੋਵੀਅਤ ਯੂਨੀਅਨ ਦਾ ਕੀ ਇੰਟਰਸਟ ਸੀ ਸਿੱਖ ਫੈਕਟਰ ਦੇ ਵਿੱਚ ਉਹਦਾ ਅਫਗਾਨਿਸਤਾਨ 'ਚ ਫਸੇ ਹੋਣਾ ਪਾਕਿਸਤਾਨ ਦਾ ਇੱਕ ਫਰੰਟ ਸਟੇਟ ਹੋਣਾ ਉਸ ਮੁਜਾਹਿਦੀਨਾਂ ਦੀ ਟ੍ਰੇਨਿੰਗ 'ਚ ਔਰ ਕਿਵੇਂ ਭਾਰਤ ਔਰ ਜਿਵੇਂ ਸੁਬਰਾਮਨੀਅਮ ਸਵਾਮੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਸੀ ਕਿ ਈਵਨ ਭਾਰਤ ਦਾ ਡਿਫੈਂਸ ਖਤਮ ਕਰਨਾ ਔਰ ਜ਼ਾਹਰ ਹੈ ਸੋਵੀਅਤ ਯੂਨੀਅਨ ਜਿਨ੍ਹਾਂ ਦਾ ਡ੍ਰੀਮ ਪੁਰਾਣਾ ਟੂ ਰੀਚ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਇਹ ਰਿਹਾ 1984 ਚ ਇੰਡੀਆ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ 1992 ਦੇ ਵਿੱਚ ਨਰਸਿਮਹਾ ਰਾਓ ਨੇ ਫਾਰਮਲੀ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਪਰ ਕਿਵੇਂ ਸਿੱਖਾਂ ਦੇ ਖਿਲਾਫ ਇਜ਼ਰਾਈਲ ਵੀ ਇੱਕ ਪਾਰਟੀ ਹੈ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਹਨਾਂ ਦਾ ਸਪੈਸ਼ਲ ਟ੍ਰੇਨਿੰਗ ਕੋਰਸ 3-4 ਹਫ਼ਤੇ ਦਾ ਇਜ਼ਰਾਈਲ ਦੀ ਮੌਸਾਦ ਕਰਦੀ ਹੈ ਇਜ਼ਰਾਈਲ 'ਚ ਜਾ ਕੇ ਇਜ਼ਰਾਈਲ ਇੱਕ ਹੋਰ ਦੁਨੀਆ ਦੀ ਮਾਈਨੋਰਿਟੀ ਜਿਹੜੀ ਪਰਸੀਕਿਊਟਿਡ ਮਾਈਨੋਰਿਟੀ ਜਿਹੜੀ ਆਪਣੀ ਸਰਵਾਈਵਲ ਲਈ ਲੜ ਰਹੀ ਹੈ ਉਹਦੇ ਖਾਤਮੇ ਦੇ ਲਈ ਉਹਨਾਂ ਦੇ ਸਭ ਤੋਂ ਮੁਕੱਦਸ ਜਿਹੜਾ ਉਹਨਾਂ ਦਾ ਨਰਵ ਸੈਂਟਰ ਹੈ ਹਰ ਚੀਜ਼ ਦਾ ਰੂਹਾਨੀਅਤ ਦਾ ਟੈਂਪੋਰਲ ਦਾ ਉਸ ਦੇ ਉੱਤੇ ਹਮਲਾ ਕਰਾਉਣ ਦੇ ਲਈ ਜਿਹੜਾ ਉਹ ਉਹਨਾਂ ਦੀ ਮਦਦਗਾਰ ਹੈ ਤੇ ਫਿਰ ਅਸੀਂ ਵੀ ਇਹਨਾਂ ਦੇ ਨਾਲ ਹਿਸਾਬ ਬਰਾਬਰ ਕਰਨਾ 81 ਤੋਂ ਹੀ ਤਿਆਰੀਆਂ ਇੰਦਰਾ ਗਾਂਧੀ ਵਾਪਸ ਪਾਵਰ 'ਚ 80 ਚ ਆਈ ਔਰ 81 ਤੋਂ ਪਲੈਨਿੰਗ ਸੀ ਕਿ ਸਿੱਖਾਂ ਨੂੰ ਸਿੱਖ ਕੌਮ ਨੂੰ ਸਬਕ ਸਿਖਾਉਣਾ ਹੈ ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਇਹ ਬੜਾ ਆਪਣੇ ਆਪ ਨੂੰ ਜਿਹੜੇ ਨੇ ਉਹ ਸੇਵੀਅਰ ਸਮਝਦੇ ਨੇ ਇਸ ਇਜ਼ਰਾਈਲ ਦਾ ਇੱਕ ਡੇਅਰਿੰਗ ਆਪਰੇਸ਼ਨ ਸੀ ਜਿੱਥੇ ਕਿ ਉਹਨਾਂ ਨੇ ਆਪਣੇ ਬੰਦੇ ਛੁਡਾਏ ਸੀ ਯੁਗਾਂਡਾ ਦੇ 에ਅਰਪੋਰਟ ਤੋਂ ਉਹਨਾਂ ਨੇ ਕਿਹਾ ਉਹੀ ਕਮਾਂਡੋ ਜਿਨ੍ਹਾਂ ਨੇ ਯੁਗਾਂਡਾ ਆਪਰੇਸ਼ਨ ਸਕਸੈਸਫੁਲੀ ਕੀਤਾ ਸੀ ਉਹੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਜਿਹੜੀ ਹੈ ਟ੍ਰੇਨਿੰਗ ਦਿੱਤੀ 1977 ਚ ਜਿਹੜਾ ਯੁਗਾਂਡਾ ਐਂਡ ਟੋਬੇ 에ਅਰਪੋਰਟ ਆਪਰੇਸ਼ਨ ਹੋਇਆ ਸੀ ਕਿ ਗੁਪਤ ਥਾਂ ਦੇ ਉੱਤੇ ਜਿਹੜੀ ਹੈ ਸੀਕ੍ਰੀਟ ਬੇਸ ਹੈ ਉਹਨਾਂ ਦਾ ਸ਼ੇਰਟ ਮੈਕਆਰਟ ਉੱਥੇ ਉਹਨਾਂ ਨੂੰ ਟ੍ਰੇਨਡ ਕੀਤਾ ਕਿਉਂਕਿ ਦਰਬਾਰ ਸਾਹਿਬ ਕੰਪਲੈਕਸ 'ਚ ਮਲਟੀਪਲ ਬਿਲਡਿੰਗਸ ਨੇ ਉਹਦੇ ਪਿੱਛੇ ਵੀ ਅੱਗੇ ਵੀ ਹੁਣ ਤਾਂ ਬਹੁਤ ਸਾਰੀਆਂ ਢਾਹ ਕੇ ਗਲਿਆਰਾ ਦੇ ਥੱਲੇ ਉਹਨਾਂ ਨੂੰ ਤਾਂ ਟੈਂਕ ਬਾਹਰ ਖੁੱਲਾ ਘੁੰਮ ਸਕਦਾ ਜਦੋਂ ਮਰਜ਼ੀ ਹਮਲਾ ਕਰਨਾ ਹੋਵੇ ਉਹਨਾਂ ਨੇ ਉਹ ਸੀਨ ਕ੍ਰੀਏਟ ਕੀਤਾ ਹੈ ਜਿੱਥੇ ਕਿ ਬਹੁਤ ਜਿਹੜਾ ਉਹ ਇਸ ਕਿਸਮ ਦੀਆਂ ਇਮਾਰਤਾਂ ਹੋਣ ਬਿਜ਼ੀ ਸਟਰੀਟਸ ਔਰ ਵਹੀਕਲ ਗੱਡੀਆਂ ਖੜੀਆਂ ਹੋਣ ਔਰ ਇਹ 1983 ਦੇ ਵਿੱਚ ਟ੍ਰੇਨਿੰਗ ਹੋਈ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਜੂਨ 84 ਦੇ ਘੱਲੂਘਾਰੇ ਸੰਬੰਧੀ ਸੋ ਹੁਣ ਵੀ ਆਪਾਂ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਕਿ ਘੱਲੂਘਾਰਾ 84 ਨੂੰ ਭਾਰਤੀ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਦਾ ਕੋਡ ਨੇਮ ਜਿਹੜਾ ਹੈ ਉਹ ਦਿੱਤਾ ਗਿਆ ਸੀ ਹੁਣ ਇਹ ਜਾਣਕਾਰੀ ਮੌਜੂਦ ਹੈ ਕਿ ਭਾਰਤੀ ਸਰਕਾਰ ਨੇ ਫੌਜੀ ਹਮਲੇ ਲਈ ਰੂਸ ਇੰਗਲੈਂਡ ਅਤੇ ਇਜ਼ਰਾਈਲ ਦੀ ਮਦਦ ਵੀ ਲਈ ਸੀ ਸੋ ਰੂਸ ਦੀ ਖੁਫੀਆ ਏਜੰਸੀ KGB ਦੇ ਰੋਲ ਸੰਬੰਧੀ ਵਿਊਅਰਸ ਆਪਾਂ ਜਿਸ ਤਰ੍ਹਾਂ ਕਿ ਕੱਲ ਤੋਂ ਨਾਲ ਗੱਲਬਾਤ ਕੀਤੀ ਸੀ ਸੋ ਅੱਜ ਅਸੀਂ ਡਾਕਟਰ ਸਾਹਿਬ ਕੋਲ ਪੁੱਛਦੇ ਹਾਂ ਕਿ ਜਿਹੜੇ ਇਜ਼ਰਾਈਲ ਅਤੇ ਇੰਗਲੈਂਡ ਨੇ ਇਸ ਘੱਲੂਘਾਰੇ ਵਿੱਚ ਕੀ ਰੋਲ ਅਦਾ ਕੀਤਾ ਸੀ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਇਸ ਹਫਤੇ ਦੇ ਵਿੱਚ ਉਹ ਸਾਰੇ ਐਸਪੈਕਟਸ ਜਿਹੜੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਨੇ ਉਹਨਾਂ ਤੇ ਗੱਲਬਾਤ ਕਰ ਰਹੇ ਹਾਂ ਬਿਲਕੁਲ ਜਿੱਥੇ ਅਸੀਂ ਸਿੱਖ ਇਮੋਸ਼ਨਸ ਜਜ਼ਬਾਤ ਦੁਸ਼ਮਣ ਦਾ ਇਰਾਦਾ ਉਸ ਦੀ ਲਾਮਬੰਦੀ ਦੁਨੀਆ ਭਰ ਦੇ ਵਿੱਚ ਔਰ ਕਿਵੇਂ ਈਵਨ ਇਸ ਫੌਜੀ ਹਮਲੇ ਦੇ ਲਈ ਕਿਵੇਂ ਦੁਨੀਆ ਦੇ ਮੇਨ ਮੁਲਕਾਂ ਦੀ ਮਦਦ ਵੀ ਜਿਹੜੀ ਹੈ ਉਹ ਭਾਰਤੀ ਐਡਮਿਨਿਸਟ੍ਰੇਸ਼ਨ ਨੇ ਇੰਦਰਾ ਗਾਂਧੀ ਨੇ ਜਾਂ ਉਹਨਾਂ ਦੀ ਰਾਹ ਏਜੰਸੀ ਨੇ ਲਈ ਅਸੀਂ ਕੱਲ ਦੀ ਗੁਫ਼ਤਗੂ ਦੇ ਵਿੱਚ ਜਿਹੜੀ KGB ਦੇ ਇੱਕ ਵੱਡੇ ਡਿਫੈਕਟਰ ਜਿਹੜਾ ਉਹਨਾਂ ਦਾ ਆਲਮੋਸਟ ਐਨਾਲਿਸਟ ਸੀ ਉਹਨਾਂ ਦੇ ਆਰਕਾਈਵਸ ਦੇ ਵਿੱਚ ਲੰਬਾ ਵਕਤ ਉਸ ਦੇ ਇਨਕਸ਼ਾਫ ਜਿਹੜੇ ਉਹਦੇ ਆਰਕਾਈਵ ਚੋਂ ਨਿਕਲੇ ਉਹਦੇ ਤੇ ਆਧਾਰਿਤ ਦੱਸਿਆ ਸੀ ਕਿ ਕਿਵੇਂ ਇੰਦਰਾ ਗਾਂਧੀ ਸਮੇਤ ਬਹੁਤ ਸਾਰੇ ਕੈਬਨਿਟ ਮਿਨਿਸਟਰ KGB ਲਈ ਕੰਮ ਕਰ ਰਹੇ ਸੀ ਔਰ ਕਿਵੇਂ KGB ਨੇ ਮਾਸਟਰਮਾਈਂਡ ਇਹਨੂੰ ਕੀਤਾ ਇੰਡੀਅਨ ਇੰਟੈਲੀਜੈਂਸ ਰਾਹ ਦੇ ਨਾਲ ਔਰ ਅਸੀਂ ਉਹਦਾ